वाह वाह जी वाह मुकद्दस तू तो कपड़े पहले ही काट के बैठी है लैन लाई है मनियारी लाई है मैं कहता ओए होए 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 मेरी जन्नत ने मेरी माँ ने माशाल्लाह सूट पा के बैठे भी है माशाल्लाह काफी भैणां ਪੁੱਛ ਰਹੀਆਂ ਸੀ ਹੈ ਕਿ ਮੁਕੱਦਸ ਜੰਨਤ ਗੁਲ ਔਰ ਅੰਮੀ ਦੀ ਈਦੀ ਹੈਗੀ ਤੇ ਭਾਈ ਦੀ ਈਦੀ ਕਿੱਥੇ ਹੈ ਭਾਈ ਨੇ ਈਦ ਦੀ ਸ਼ਾਪਿੰਗ ਕੀ ਕੀਤੀ ਹੈ ਮੇਰੀ ਜੀ ਈਦ ਦੀ ਸ਼ਾਪਿੰਗ ਹੈ ਜੀ ਆ ਇੱਕ ਸੂਟ ਸੀ ਮੇਰਾ ਆ ਦੇਖੋ ਆ ਇੱਕ ਸੂਟ ਮੈਂ ਲਿਆ ਇਹ ਜੀ ਮੈਂ ਇੱਕ 200 ਦਾ ਲਿਆ ਸੀ ਖੁਸ਼ਬੂ ਹੈ ਠੀਕ ਹੋ ਗਿਆ ਬੜਾ ਪਿਆਰਾ ਹੈ ਇਹ ਵੀ ਤੇ ਆ ਜੀ ਮੇਰੀ ਘੜੀ ਹੈ ਇਹ ਮੈਂ ਪਾਣੀ ਈਦ ਤੇ ਇਹ ਘੜੀ ਜੀ ਮੇਰੇ ਵੱਡੇ ਭਾਈ ਨੇ ਮੈਨੂੰ ਲਿਆ ਕੇ ਦਿੱਤੀ ਸੀ ਅੱਜ ਤੋਂ 6-7 ਸਾਲ ਪਹਿਲੇ ਮੇਰੇ ਭਾਈ ਬਾਹਰ ਰਹਿੰਦੇ ਹੁੰਦੇ ਹਰ ਈਦ ਤੇ ਕੰਮ ਆਉਂਦੀ ਹੈ ਜਾਂ ਕਿਤੇ ਵਿਆਹ ਤੇ ਜਾਵਾਂ ਜੂਆਂ ਤਾਂ ਇਹ ਉਦੋਂ ਮੈਂ ਪਾਣਾ ਆ ਕੀ ਮਾਸ਼ਾਅੱਲਾ ਜੰਨਤ ਗੁਲ ਦੀ ਚੂੜੀਆਂ ਸਵੇਰ ਸਵੇਰ ਜੀ ਇੰਨੀ ਧੁੰਦ ਸੀ ਨਾ ਕਿ ਬੰਦਾ ਤੱਕ ਨਜ਼ਰ ਨਹੀਂ ਸੀ ਹੁੰਦਾ ਮੈਨੂੰ ਯਾਦ ਨਹੀਂ ਰਿਹਾ ਨਹੀਂ ਤਾਂ ਤੁਹਾਡੇ ਨਾਲ ਵੀਡੀਓ ਬਣਾਉਣੀ ਸੀ ਆ ਦੇਖੋ ਹੁਣ ਵੀ ਬਹੁਤ ਜ਼ਿਆਦਾ ਧੁੰਦ ਹੈ बिस्मिल्लाहिर्रहमानिर्रहीम अस्सलाम वालेकुम उम्मीद करदी मेरे भैन भाई ठीक होंगे अल्हम्दुलिल्लाह सी ठीक अल्लाह पाक थे खुश रखे आबाद रखे जी अज दा व्लॉग करदे हां जी स्टार्ट ते माशाअल्लाह जी माशाअल्लाह अज ईद मुबारक सब नूं सब मेरी यूट्यूब फैमिली नूं और अल्लाह पाक ढेर सारियां खुशियां दे अल्लाह पाक थाड़ियां परेशानियां दूर करे आमीन सुमा आमीन अस्सलाम वालेकुम मेरी यूट्यूब फैमिली एंड जन्नत गुल हमारी तरफ से भी आप सबको ईद मुबारक और जी ईद है मेहंदी भी लगा ली मेहंदी भी ईद दी लगा ली लो जी मैं बाहर गया सी ते मेरे आने तो पहले पहले मुकद्दस ने पकाया की है जी हुण ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਜੰਨਤ ਗੁਲ ਨੇ ਵੀ ਹੱਥਾਂ ਤੇ ਮਹਿੰਦੀ ਲਾਈ ਹੈ ਮੈਂ ਬਰਤਨਾਂ ਚ ਪਾ ਕੇ ਨਾ ਮੈਂ ਫ੍ਰਿਜ ਰੱਖ ਦਿੱਤੀ ਹਾਂ ਇਹ ਫੜ ਤੁਸੀਂ ਜੰਨਤ ਗੁਲ ਨੂੰ ਜੰਨਤ ਗੁਲ ਦੇ ਵੀ ਦਿਖਾਈ ਜੰਨਤ ਗੁਲ ਦੇ ਜੀ ਵੀ ਮਹਿੰਦੀ ਲੱਗੀ ਹੈ ਸੁੱਤੀ ਕਹਿ सबको बोलो ईद मुबारक मेहंदी दिखाओ फूल दिखाओ भी जन्नत इधर डाला फूल ये माशाल्लाह जी ये देखो जन्नत गुल का फूल कितना प्यारा है इधर इन्हें बुलवाया ओए तो ये जी मुकद्दस गुल के फूल है मुकद्दस गुल ਤੇ ਕੀ ਪਕਾਇਆ ਜੀ ਅੱਜ ਲੋਕ ਜ਼ਿਆਦਾ ਸੇਵੀਆਂ ਬਣਾਉਂਦੇ ਨੇ ਮੈਂ ਅੱਜ ਬਣਾਇਆ ਖੀਰ ਤੁਹਾਨੂੰ ਪਸੰਦ ਸੀਗੀ ਮੈਂ ਕਿਹਾ ਮਿੱਠੀ ਚੀਜ਼ ਹੀ ਆ ਈਦ ਵਾਸਤੇ ਈਦ ਤੇ ਮਿੱਠੀ ਚੀਜ਼ ਬਣਦੀ ਮੈਂ ਕਿਹਾ ਖੀਰ ਗੁੱਡ ਆਈ ਲਾਈਕ ਇਟ ਬਣਾ ਕੇ ਆਈ ਡੋਨਟ ਬਰਤਨ ਚ ਪਾ ਕੇ ਜਿੰਨਾ ਚ ਖਾਣਾ ਵਾਸਤੇ ਫ੍ਰਿਜ ਰੱਖ ਦਿੱਤੀ ਤਾਂ ਕਿ ਠੰਡੀ ਹੋ ਜਾਵੇ ਫਿਰ ਕਦੇ ਚੇਂਜ ਕਰ ਬਦਲ ਕੇ ਤਿਆਰ ਸ਼ਰ ਹੋ ਕੇ ਫਿਰ ਨਾਲੇ ਹਾਂ ਨਾਲੇ ਜੀ ਅਸੀਂ ਜੇ ਤਿਆਰ ਵੀ ਹੋਣਾ ਜੰਨਤ ਗੁਲ ਦੇ ਵੀ ਕੱਪੜੇ ਪੈਣੇ ਮੁਕੱਦਸ ਨਹੀਂ ਪਾਉਣੇ ਤੇ ਅੰਮੀ ਜਾਨ ਗਏ ਹੈ ਜੀ ਸਵੇਰ ਸਵੇਰ ਤੁਹਾਨੂੰ ਦਿਖਾਣੇ ਆ ਇੰਜ ਨੂੰ ਗਏ ਵਾਕ ਕਰਨ ਵਾਸਤੇ ਕਹਿੰਦੇ ਕਿ ਮੈਂ ਸਵੇਰ ਸਵੇਰ ਜਿਹੜਾ ਹੈ ਨਾ ਫਰੈਸ਼ ਹੋਵਾਂ ਵਾਕ ਕਰ ਤੇ ਅਸੀਂ ਆਪਣੀ YouTube ਫੈਮਿਲੀ ਦੇ ਨਾਲ ਇੱਕ ਗੱਲ ਕਰਨਾ ਚਾਹੁੰਦੇ ਹਾਂ ਕਿ ਸਾਡੀ ਈਦ ਵਾਲੇ ਦਿਨ ਚਾਂਦ ਰਾਤ ਦੀ ਔਰ ਈਦ ਦੀ ਨਾ ਸਾਡੀ ਵੀਡੀਓ ਕਿਉਂ ਨਹੀਂ ਆਈ ਹੈਗੀ ਤੇ ਉਹਦੀ ਵਜ੍ਹਾ ਇਹ ਸੀ ਕਿ ਨਾ ਬਿਜਲੀ ਜਿਹੜੀ ਤੁਹਾਨੂੰ ਵੀਡੀਓ 'ਚ ਵੀ ਅਸੀਂ ਸ਼ੇਅਰ ਕੀਤਾ ਕਿ ਝਟਕੇ ਮਾਰਦੀ ਬਿਜਲੀ ਤੇ ਮਤਲਬ ਕਦੀ ਬਿਜਲੀ ਘੱਟ ਹੁੰਦੀ ਹੈ ਜੀ ਬਾਅਦ ਇਹਦੀ ਵਜ੍ਹਾ ਤੋਂ ਨਾਲ ਦੇ ਹਮਸਾਏ ਸਾਡੇ ਉਹਨਾਂ ਦੇ ਵੀ ਮਤਲਬ ਕਿ ਫ੍ਰਿਜ ਵਗੈਰਾ ਹਰ ਚੀਜ਼ ਜਿਹੜੀ ਨੂੰ ਜਲ ਗਈ ਤੇ ਸਾਡੇ ਜਿਹੜੇ ਤਾਰਾਂ ਤੁਰਾਂ ਵੀ ਸੜ ਗਈਆਂ ਤੇ ਬੋਰਡ ਸੜ ਗਏ ਸੀ ਜਿਹਦੀ ਵਜ੍ਹਾ ਤੋਂ ਅਸੀਂ ਫਿਰ ਵੀਡੀਓ ਅਪਲੋਡ ਨਹੀਂ ਕਰ ਸਕੇ ਅੱਗੇ ਤਾਂ ਇਨਸ਼ਾਅੱਲਾ ਸਾਡੇ ਭੈਣ ਭਰਾਵਾਂ ਕੇ ਵੀਡੀਓ ਜਿਹੜੀ ਨਾ ਸਾਡੀ ਇਨਸ਼ਾਅੱਲਾ ਰੋਜ਼ ਆਇਆ ਕਰੇਗੀ ਟਮਾਟਰ ਜਿਹੜਾ ਥੋੜਾ ਸਖਤ ਕਰ ਰਹੇ ਸਵੇਰੇ ਦੀ ਹਾਂਡੀ ਵਾਸਤੇ ਜੀ ਮਾਸ਼ਾਅੱਲਾ ਜੀ ਹਰਾ ਮਸਾਲਾ ਲੈਣ ਵਾਸਤੇ ਪਹੁੰਚ ਗਏ ਲੋ ਜੀ ਮਾਸ਼ਾਅੱਲਾ ਅੰਮੀ ਜਾਨ ਵੀ ਮੇਰੇ ਪਿੱਛੇ ਆ ਗਏ ਅੰਮੀ ਜਾਨ ਕਹਿੰਦੇ ਜੀ ਮੈਂ ਨਾਣਾ ਉੱਥੇ ਆ ਜਾ ਕੇ ਯਾਨੀ ਕਿ ਇੱਥੇ ਨਾਣਾ ਵਾ ਵਾਸ਼ਰੂਮ ਦੇ ਵਿੱਚ ਤੇ ਮੈਂ ਕਿਹਾ ਜੀ ਬਿਸਮਿਲ੍ਲਾ ਅੰਮੀ ਆ ਜਾਓ ਵਾਸ਼ਰੂਮ ਚਾਲੂ ਹੋ ਗਿਆ ਆਪਣਾ ਤੁਸੀਂ ਸਕੂਨ ਨਾਲ ਨਾਓ ਕਿਸੇ ਦੇ ਘਰ ਕਹਿੰਦੇ ਅੰਮੀ ਅੱਜ ਮੈਂ ਨਹੀਂ ਜਾਣਾ ਤੁਸੀਂ ਉਹ ਨਾਣ ਆਇਓ ਅੰਮੀ ਚਲੋ ਨਹਾ ਲਓ ਤੁਸੀਂ ਅੰਮੀ ਨਹਾਓ ਹੈ ਤੇ ਮੈਂ ਮੈਂ ਕਈ ਨਾ ਮਿੱਟੀ ਕੁਝ ਕਰ ਲਵਾਂ ਨਹੀਂ ਨਾ ਪਾ ਲਵਾਂ ਠੀਕ ਹੈ ਨਹੀਂ ਜਿਹੜੀ ਬਾਹਰ ਦੀਆਂ ਆਪਣੀਆਂ ਬਾਰਿਸ਼ ਬੁਰਿਸ਼ ਆਵੇ ਤੱਕ ਪਾਣੀ ਪੂਣੀ ਨਾ ਨੀਆਂ ਨੂੰ ਪੈ ਜਾਵੇ ਮਿੱਟੀ ਆ ਸਟਾਈ ਹੈ ਤੇ ਮੈਂ ਮਿੱਟੀ ਪਾ ਲਵਾਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਆਪਣੀ YouTube ਫੈਮਿਲੀ ਨਾਲ ਸਭ ਤੋਂ ਬੜੀ ਜਿਹੜੀ ਹੈ ਅੱਲਾਹ ਪਾਕ ਦੀ ਰਹਿਮਤ ਜਿਹੜੀ ਹੈ ਇਸ ਘਰ ਦੇ ਵਿੱਚ ਅੱਲਾਹ ਨੇ ਕੀਤੀ ਯਾਨੀ ਕਿ ਸਾਡਾ ਜੀ ਗੇਟ ਲੱਗ ਗਿਆ ਆ ਤੁਸੀਂ ਦੇਖੋ ਇਹ ਗੇਟੀ ਵੀ ਇਹਦੇ ਨਾਲ ਦੀ ਗੇਟ ਵੀ ਇਹਦੇ ਨਾਲ ਦਾ ਗੇਟੀ ਅਸੀਂ ਪਹਿਲੇ ਬਣਵਾ ਲਈ ਸੀ ਤੇ ਗੇਟ ਬਾਹਰ ਪਿਆ ਰਿਹਾ ਸੀ ਤੇ ਭਾਈ ਹੋਰੀ ਕਿਤੇ ਚਲੇ ਗਏ ਸੀ ਜਿਨ੍ਹਾਂ ਨੇ ਬਣਾਇਆ ਤੇ ਉਹ ਕਹਿੰਦੇ ਸੀ ਕਿ ਮੈਂ ਮੁੰਡਿਆਂ ਨੂੰ ਫੋਨ ਕਰ ਰਿਹਾ ਸੀ ਬਾਰਿਸ਼ ਦਾ ਮੌਸਮ ਬਣਿਆ ਤੇ ਇਹਨੂੰ ਕੋਈ ਰੰਗ ਰੂੰਗ ਮਾਰ ਦਿਓ ਉਹਨਾਂ ਕੋਲ ਪਿਆ ਸੀ ਤਾਂ ਉਹਨਾਂ ਨੇ ਰੰਗ ਮਾਰ ਦਿੱਤਾ ਤੇ ਜੀ ਇਹ ਫਿਰ ਰਾਤ ਨੂੰ ਆ ਕੇ ਲਵਾਇਆ ਜਿਹਦੀ ਵਜ੍ਹਾ ਤੁਸੀਂ ਵੀਡੀਓ ਨਹੀਂ ਬਣਾ ਸਕੇ ਤੇ ਆ ਇੱਥੇ ਜੀ ਇਹਦੇ ਨਿਸ਼ਾਨ ਲਾ ਕੇ ਵੈਲਡਿੰਗ ਕਰਕੇ ਤੇ ਜੀ ਉਹ ਗਏ ਨੇ ਸਾਰਾ ਮਾਸ਼ਾਅੱਲਾ ਜ਼ਬਰਦਸਤ ਹੈ ਇੱਕੋ ਰੰਗ ਦੀ ਜੀ ਯਾਨੀ ਕਿ ਕੁਆਲਿਟੀ ਦੀ ਚਾਦਰ ਹੈਗੀ ਮੁਕੱਦਸ ਤੇ ਅੰਮੀ ਜੀ ਇਸ ਵਾਸਤੇ ਸਵੇਰ ਆਏ ਸੀ ਨਾਲੇ ਕਿ ਜੀ ਇੱਕ ਤਾਂ ਇੱਥੇ ਜੀ ਮੂੰਹ ਹੱਥ ਧੋ ਲਵਾਂਗੇ ਮਾਸ਼ਾਅੱਲਾ ਤੇ ਈਦ ਵਾਸਤੇ ਫਰੈਸ਼ ਹੋ ਜਾਵਾਂਗੇ ਤੇ ਨਾਲ ਜੀ ਗੇਟ ਵੀ ਦੇਖ ਲਵਾਂਗੇ ਕਿਉਂਕਿ ਗੇਟ ਸਾਡਾ ਰਾਤ ਲੱਗਿਆ ਵਾ
ਤੇ ਮੈਂ ਵੀ ਜੀ ਅਲਹਮਦੁਲਿਲਾ ਇੱਥੇ ਨਹਾਇਆ ਨੂਇਆ ਹੁਣ ਨਹਾ ਕੇ ਜਾ ਰਹੇ ਤੇ ਜਾ ਕੇ ਮਾਸ਼ਾਅੱਲਾ ਜੀ ਹੁਣ ਈਦ ਪੜ੍ਹਦੇ ਹਾਂ ਈਦ ਪੜ੍ਹ ਕੇ ਇਨਸ਼ਾਅੱਲਾ ਜੋ YouTube ਫੈਮਿਲੀ ਨਾਲ ਬਾਕੀ ਰੂਟੀਨ ਹੈ ਉਹ ਸ਼ੇਅਰ ਕਰਦੇ ਹਾਂ ਮੌਸਮ ਜੀ ਕੁਛ ਇਸ ਤਰ੍ਹਾਂ ਦਾ ਅੱਜ ਈਦ ਦਾ ਦਿਨ ਹੈ ਸੋਚਿਆ ਸੀ ਵੀ ਈਦ ਜਿਹੜੀ ਹੈ ਨਾ ਈਦ ਤੇ ਗਰਮੀ ਹੋਏਗੀ ਲੇਕਿਨ ਹਫਤੇ ਤੋਂ ਜੀ ਗਰਮੀ ਫਿਰ ਚਲੀ ਗਈ ਠੰਡ ਆ ਗਈ ਅੱਜ ਵੀ ਜੀ ਹੁਣ ਠੰਡੀ ਠੰਡੀ ਹਵਾ ਚੱਲ ਰਹੀ ਸੂਰਜ ਕਦੇ ਨਿਕਲ ਆਉਂਦਾ ਕਦੇ ਛੁਪ ਜਾਂਦਾ ਵਾ ਆ ਜੀ ਫਖਤਾ ਬੈਠੀ ਸੀ ਉਹ ਉੱਡ ਕੇ ਚਲੀ ਗਈ ਉਹ ਬਹਿ ਗਈ ਆ ਦੇਖੋ ਆ ਫਖਤਾ ਹੈ ਜੀ ਜਿਹਨੂੰ ਕੁਛ ਲੋਕ ਘੂਗੀ ਕਹਿੰਦੇ ਆ ਮਾਸ਼ਾਅੱਲਾ ਜੀ ਛੇਤੀ ਛੇਤੀ ਹੁਣ ਘਰੇ ਪਹੁੰਚੀਏ ਤੇ ਜੀ ਈਦ ਦੀ ਨਮਾਜ਼ ਪੜ੍ਹਨੀ ਹੈ ਮੁਕੱਦਸ ਮੈਂ ਨਹਾ ਨੂੰ ਲਿਆ ਤੇ ਕੱਪੜੇ ਛਪੜੇ ਮੇਰੇ ਕੱਢ ਲਏ ਈਦ ਦੀ ਨਮਾਜ਼ ਪੜ੍ਹ ਕੇ ਤੁਹਾਨੂੰ ਈਦ ਮਿਲਣ ਨੂੰ ਈਦ ਦੀ ਨਮਾਜ਼ ਪੜ੍ਹ ਕੇ ਫਿਰ ਮੁਬਾਰਕਬਾਦ ਅਸਲ ਦੇ ਦੀ ਹੈ ਈਦ ਦੀ ਨਮਾਜ਼ ਪੜ੍ਹ ਕੇ ਇਹ ਕੀ ਅੰਮੀ ਦੀ ਜੁੱਤੀ ਮੈਂ ਕਿ ਅੰਮੀ ਨੇ ਨਾ ਜੁੱਤੀ ਦੇ ਕੱਪੜੇ ਮੇਰੇ ਕੱਪੜੇ ਪਾ ਲਏ ਅੰਮੀ ਨੇ ओ वाह जी वाह मुकद्दस तू तो कपड़े पहले ही काट के बैठी है लैन लाई है मनियारी लाई है मैं कहता ओए होए 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 मेरी जन्नत ने मेरी माँ ने माशाल्लाह सूट पा के बैठे भी है माशाल्लाह शुरुआ शुरुआ अम्मी पा के माशा पहले नंबर ते आंदे आपा आने एंड ते बंदे हाँ सही हो गया लो जी ए मुकद्दस तू आ सूट पाना हां जी वाह क्या प्यारा सूट है माशाल्लाह ਵਾਓ ਕੀ ਬਾਤ ਹੈ ਜੀ ਇੱਧਰ ਹੁਣ ਸੂਟ ਆ ਗਿਆ ਜੀ ਮੇਰਾ ਕਾਫੀ ਭੈਣਾਂ ਪੁੱਛ ਰਹੀਆਂ ਸੀ ਹੈ ਕਿ ਮੁਕੱਦਸ ਜੰਨਤ ਗੁਲ ਅੰਮੀ ਦੀ ਈਦੀ ਹੈਗੀ ਤੇ ਭਾਈ ਦੀ ਈਦੀ ਕਿੱਥੇ ਹੈ ਭਾਈ ਨੇ ਈਦ ਦੀ ਸ਼ਾਪਿੰਗ ਕੀ ਕੀਤੀ ਹੈ ਮੇਰੀ ਜੀ ਈਦ ਦੀ ਸ਼ਾਪਿੰਗ ਹੈ ਜੀ ਆ ਇੱਕ ਸੂਟ ਸੀ ਮੇਰਾ ਆ ਦੇਖੋ ਆ ਇੱਕ ਸੂਟ ਮੈਂ ਲਿਆ ਇਹ ਜੀ ਮੈਂ ਇੱਕ 200 ਦਾ ਲਿਆ ਸੀ ਖੁਸ਼ਬੂ ਹੈ ਠੀਕ ਹੋ ਗਿਆ ਬੜਾ ਪਿਆਰਾ ਹੈ ਇਹ ਵੀ ਤੇ ਆ ਜੀ ਮੇਰੀ ਘੜੀ ਹੈ ਇਹ ਮੈਂ ਪਾਣੀ ਈਦ ਤੇ ਇਹ ਕੜੀ ਜੀ ਮੇਰੇ ਵੱਡੇ ਭਾਈ ਨੇ ਮੈਨੂੰ ਲਿਆ ਕੇ ਦਿੱਤੀ ਸੀ ਅੱਜ ਤੋਂ 6-7 ਸਾਲ ਪਹਿਲੇ ਮੇਰੇ ਭਾਈ ਬਾਹਰ ਰਹਿੰਦੇ ਹੁੰਦੇ ਹਰ ਈਦ ਤੇ ਕੰਮ ਆਉਂਦੀ ਹੈ ਜਾਂ ਕਿਤੇ ਵਿਆਹ ਤੇ ਜਾਵਾਂ ਜੂਆਂ ਤਾਂ ਇਹ ਉਦੋਂ ਮੈਂ ਪਾਣਾ ਆ ਇੱਕ ਮੈਂ ਬਣਾਉਣ ਲਈ ਹੈ ਜੁਰਾਬਾਂ 200 ਦੀ ਇਹ ਵੀ ਹੈਗੀ ਹੈ ਇਹ ਜੀ ਇੱਕ ਜੁਰਾਬਾਂ ਦਾ ਜੋੜਾ ਹੈ ਜੀ ਔਰ ਉਸ ਤੋਂ ਇਲਾਵਾ ਆ ਕੀ ਮਾਸ਼ਾਅੱਲਾ ਜੰਨਤ ਗੁਲ ਦੀ ਚੂੜੀਆਂ ਸੂਟ ਐਨਕ ਤੇ ਆ ਮੁਕੱਦਸ ਦੀਆਂ ਚੂੜੀਆਂ क्या बात है ए मुकद्दस दा लॉकेट है जी ये ਅਸੀਂ ਲੈ ਸੀ ਲੰਡੇ ਬਾਜ਼ਾਰ ਚੋਂ ਤੇ ਆ ਮੁਕੱਦਸ ਦੀ ਜੁਐਲਰੀ ਮੰਗਲ ਬਾਜ਼ਾਰ ਚੋਂ ਆ ਤੇ ਆ ਕੀ ਹੈ ਇਹ ਜੰਨਤ ਦੀ ਅੰਗੂਠੀ ਤੇ ਮੇਰੀ ਅੰਗੂਠੀ ਅੱਛਾ ਅੱਛਾ ਤੇ ਆ ਇਹ ਅੰਮੀ ਦੇ ਕਾਂਟੇ ਤੇ ਅੰਮੀ ਦੀ ਅੰਗੂਠੀ ਆ ਅੰਮੀ ਦੇ ਕਾਂਟੇ ਹਾਂਜੀ ਅੰਗੂਠੀ ਉਧਰ ਬਿਜਲੀ ਵੀ ਅੱਖਾਂ ਮਾਰ ਰਹੀ ਮੁਕੱਦਸ ਬਿਜਲੀ ਅੱਜ ਘੱਟ ਵੱਧ ਹੋ ਰਹੀ ਹੈ ਕੀ ਰੋਲਾ ਬਿਜਲੀ ਆ ਜਾਨੇ ਘੱਟ ਵੱਧ ਕਰਨੀ ਆ ਘੱਟ ਵੱਧ ਵੀ ਆਵਾਜ਼ ਦੇਣ ਲੱਗੀ ਸੀ ਹਾਂ ਚਲੋ ਕੋਈ ਇਸੇ ਬੰਦ ਕਰ ਲਓ ਜੀ ਇਹ ਮੇਰੀ ਸ਼ਾਪਿੰਗ ਸੀ ਮੇਰੀ ਕਿੱਟ ਤੇ ਖੋਲ ਕੇ ਦਿਖਾਣੀ ਕਿਹੜੀ ਕਿੱਟ ਯਾਰ ਮੈਨੂੰ ਲੇਟ ਹੁੰਦੀ ਤੇ ਮੈਂ ਨਮਾਜ਼ ਪੜ੍ਹਨੀ ਜਾ ਕੇ ਇੱਦੀ ਮਾਸ਼ਾਅੱਲਾ ਜੀ ਬਹੁਤ ਪਿਆਰੀ ਹੈ ਅੰਮੀ ਨੂੰ ਅੰਗੂਠੀ ਪਵਾ ਅੰਮੀ ਨੂੰ ਕਾਂਟੇ ਪਵਾ ਅੱਲਾ ਦੀ ਬੰਦੀ ਹੈ ਆਪਣੇ ਹੱਥਾਂ ਨਾਲ ਚੂੜੀਆਂ ਪਵਾਈਆਂ ਸੋਹਣੀਆਂ ਕਰਕੇ ਤਾਂ ਕਿ ਟੁੱਟਣ ਪਵਾ ਦਿੱਤੀਆਂ ਦਿਖਾਓ ਅੰਮੀ ਚੂੜੀਆਂ ਮਾਸ਼ਾਅੱਲਾ क्या बात है इधर भी अच्छा इधर ही पाइया सिर्फ ते अम्मी दी हुण गुठी पा दे अम्मी नू रिंग शिंग पा दे इधर बैठ जा ना चलो जी हुण मैं मुकद्दस तैयार होके फिर नमाज पढ़ो ना है तू अम्मी नू गुठी पा ते रिंग पा फिर आके शेयर करने है क्योंकि नमाज दे टाइम कोई नहीं माशाअल्लाह जी माशाअल्लाह कमाल उत्ते वाले च पानी कि नीचे वाले खाना जिथे मर्जी पा दे ओले च पावे जन्नत एक मिनट जन्नत फंसी पई चल मैं चले मुकद्दस चेंज करके मैं जी ईद की नमाज पढ़ के जी फिर इंशाल्लाह यूट्यूब फैमिली बाकी चीज़ें शेयर करते हैं अस्सलाम वालेकुम ईद मुबारक जी कब तुसी कपड़े नहीं बदले अम्मी मिलना नहीं ईद मिलना मिलो बिस्मिल्लाह करा मैं ठहर जा मेरे दिल दी करूम वाला और अम्मी ईद मुबारक ਉਹ ਕਹਿੰਦੀ ਮੈਨੂੰ ਨਹੀਂ ਮਿਲਣਾ ईद मुबारक जी ईद मुबारक ਤੁਹਾਨੂੰ ਵੀ ਬਹੁਤ ਬਹੁਤ ਈਦ ਮੁਬਾਰਕ जन्नत गुल ईद मुबारक ले तू तो मुंह ते मारी जा रही थप्पड़ ओए होए ਮੈਨੂੰ ਨਹੀਂ ਈਦ ਮੁਬਾਰਕ ਕਹਿੰਦੀ ईद मुबारक जन्नत गुल ਕਹਿੰਦੀ ਮੈਂ ਉਹ ਚੀਜ਼ਾਂ ਪਾਣੀਆਂ अच्छा अच्छा पवा ਪਾਣੀਆਂ ਪਹਿਲੇ फिर हुन ਪਹਿਲੇ ਮੈਂ ਕਹਿ ਰਹੀ ਹਾਂ ਨਾ ਅਸੀਂ ਪਹਿਲੇ ਮਿੱਠਾ ਖਾ ਲਈ
ਅੱਛਾ ਜਿਹੜੇ ਈਦ ਦੀ ਸਪੈਸ਼ਲ ਡਿਸ਼ ਆ। ਅੱਛਾ ਉਸ ਤੋਂ ਬਾਅਦ ਜਿਹੜੇ ਕੱਪੜੇ ਚੇਂਜ ਕਰ ਦੇਣਾ ਜੰਨਤ ਨੇ ਖਰਾਬ ਕਰ ਲੈਣੇ ਆ, ਇੱਕ ਵਾਰੀ ਫਿਰ ਤੇਰੇ ਹੱਥ ਫਰੈਸ਼ ਕਰ ਦੇ। ਤਦੇ ਨਹੀਂ ਬਦਲੇ। ਹਾਂਜੀ ਚਲੋ ਠੀਕ ਹੈ ਵੀ ਗੁੱਡ ਹੋ ਗਿਆ ਕਿਉਂਕਿ ਇਹਨੇ ਕੱਪੜੇ ਤਾਂ ਵਾਕਈ ਖਰਾਬ ਕਰ ਦੇਣੇ। ਚਲੋ ਹੁਣ ਤੂੰ ਛੇਤੀ ਕਰ ਫਿਰ ਲੈ ਕੇ ਆ ਖੀਰ। ਸਭ YouTube ਫੈਮਿਲੀ ਨੂੰ ਜੀ ਸਾਡੇ ਨੂੰ ਸਾਰਿਆਂ ਨੂੰ ਈਦ ਮੁਬਾਰਕ। ਫਿਰ ਇੱਕ ਵਾਰੀ ਕਿਉਂਕਿ ਈਦ ਪੜ੍ਹ ਕੇ ਜੀ ਈਦ ਮੁਬਾਰਕ ਕਹਿਣੀ ਚਾਹੀਦੀ ਹੈ। ਤੇ ਜੰਨਤ ਗੁਲ ਜਿਹੜੀ ਹੈ ਨਾ ਇਹ ਹੁਣ ਸਕੂਨ ਨਹੀਂ ਕਰ ਰਹੀ। ਇੱਥੇ ਆ ਜਾ ਮੇਰਾ ਉਹ ਇਸ ਤਰੀਕੇ ਦਾ ਜੀ ਸਪੈਸ਼ਲ ਈਦ ਮੁਬਾਰਕ। ਸਪੈਸ਼ਲ ਮਿੱਠੀ ਈਦ ਮੁਬਾਰਕ। ਲਓ ਜੀ ਮਿੱਠੀ ਖੀਰ ਹੈ। ਖੀਰ ਜੀ ਅਸੀਂ ਬਣਾਈ ਹੈ। ਆ ਜੰਨਤ ਗਈ ਅੰਮੀ ਨੂੰ। ਚੱਲ ਅੰਮੀ ਨੂੰ ਦੇ ਪਹਿਲੇ, ਅੰਮੀ ਨੂੰ ਭੁੱਖ ਲੱਗੀ ਹੋਣੀ। ਕਾਂਟੇ ਛਾਂਡੇ ਅੰਮੀ ਪਾ ਲੈ। ਕਾਂਟੇ ਵੀ ਪਾ ਲਏ, ਅੰਗੂਠੀ ਵੀ ਮਾਸ਼ਾਅੱਲਾ। ਪਾ ਲਈ, ਸੂਟ ਪਾ ਲਿਆ। ਮੈਂ ਜੀ ਦੇਖੋ ਕੜੀ ਪਾ ਲਈ ਤੇ ਕੱਪੜੇ ਵੀ ਪਾ ਲਏ। ਕਮਾਲ ਨਹੀਂ ਹੋ ਗਈ। ਮੈਂ ਤਾਂ ਪੂਰਾ ਬੈਠ ਕੇ 10,000 ਦਾ ਬਣ ਗਿਆ ਅੰਮੀ। ਚਲੋ ਜੀ ਆ ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਅਲਹਮਦੁਲਿਲਾ ਜੀ ਈਦ ਦੇ ਅਸੀਂ ਜਿਹੜੇ ਤਿਆਰ ਹੋ ਗਏ ਆ। ਮੈਂ ਤੇ ਬਾਕੀ ਜੰਨਤ ਗੁਲ ਵੀ ਮਾਸ਼ਾਅੱਲਾ ਜੀ ਤਿਆਰ ਹੋ ਗਈ ਹੈ ਨਾ। ਜੰਨਤ ਗੁਲ ਤਿਆਰ ਹੋ ਗਈ, ਅੰਮੀ ਤਿਆਰ ਹੋ ਗਈ, ਮੁਕੱਦਸ ਤਿਆਰ ਹੋ ਗਈ। ਹੁਣ ਜੀ ਸਭ ਸਾਡੇ ਨੂੰ ਸਭ ਨੂੰ ਫਿਰ ਇੱਕ ਵਾਰੀ ਦਿਲੀ ਈਦ ਮੁਬਾਰਕ। ਕਿਉਂਕਿ ਤਿਆਰ ਹੋ ਕੇ ਈਦ ਮੁਬਾਰਕ ਕਹਿਣਾ ਖੁਸ਼ੀ ਹੁੰਦੀ ਹੈ ਤੇ ਮੈਂ ਹੁਣ ਮੁਕੱਦਸ ਇਸ ਤਰ੍ਹਾਂ ਕਰਨਾ ਕਿ ਹੁਣ ਦੋਸਤ ਆ ਰਹੇ ਨੇ, ਅਸੀਂ ਉੱਥੇ ਖਾਣਾ ਛਾਣਾ ਪਕਾਉਂਦੇ ਹਾਂ ਤੇ ਖਾਣਾ ਜਿਹੜਾ ਨਾ ਉਹੀ ਉੱਥੋਂ ਗੋਸ਼ਤ ਪਕਾ ਕੇ ਘਰ ਵੀ ਖਾ ਲਵਾਂਗੇ ਤੇ ਉੱਥੇ ਅਸੀਂ ਬੈਠ ਖਾ ਲਵਾਂਗੇ। ਠੀਕ ਹੋ ਗਿਆ। ਤੇ ਮੈਨੂੰ ਹੁਣ ਲਸਣ ਪਿਆਜ਼ ਅਦਰਕ ਚੀਜ਼ਾਂ ਜਿਹੜੀ ਉਹ ਦੇ ਦੇ ਮੈਨੂੰ ਤੇ ਮੈਂ ਲੈ ਕੇ ਜਾਵਾਂ। ਠੀਕ ਹੋ ਗਿਆ। ਹਾਂ ਤੇ ਈਦ ਮਾਸ਼ਾਅੱਲਾ ਸੋਹਣੀ ਗੁਜ਼ਰ ਰਹੀ ਹੈ ਜੀ ਸਾਡੀ ਕਿਉਂਕਿ ਅਲਹਮਦੁਲਿਲਾ ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ। ਔਰ ਸਾਡੀ ਜਿਹੜੀ ਜੰਨਤ ਗੁਲ ਹੈ ਨਾ ਇਹ ਰੋ ਇਸ ਰਹੀ ਕਿਉਂਕਿ ਨਾ ਇਹ ਸੌਂ ਕੇ ਉੱਠੀ ਨੇ ਇਸ ਲਈ। ਹਾਂ ਮਾਸ਼ਾਅੱਲਾ ਜੀ ਈਦ ਦਾ ਦਿਨ ਜੀ ਦੋਸਤ ਨੇ ਮੇਰੇ, ਤੁਸੀਂ ਦੇਖਦੇ ਹੋਣੇ ਮੇਰੇ ਵਲੌਗ ਦੇ ਵਿੱਚ। ਈਦ ਅਸੀਂ ਮਨਾ ਰਹੇ ਹਾਂ ਜਨਾਬ ਆਪਣੇ ਸ਼ੁਗਰ ਮੇਲੇ ਨਾਲ। ਹਾਂ ਈਦਾਂ ਹੁੰਦੀਆਂ ਨੇ ਅੱਗੇ ਜਨਾਬ ਆਪਣੇ ਸ਼ਾਮ ਟਾਈਮ ਖੇਡਣਾ। ਅਸੀਂ ਹੁਣ ਉਹ ਬੱਚਿਆਂ ਦਾ ਖੇਡਣ ਹੋ ਗਿਆ, ਹੁਣ ਅਸੀਂ ਵੱਡੇ ਹੋ ਗਏ ਹਾਂ। ਹੁਣ ਜੀ ਅਸੀਂ ਹੋ ਗਏ ਹਾਂ ਬੜੇ। ਨਾਲੇ ਅੱਜ ਈਦ ਦਾ ਦਿਨ ਸੀ ਜੀ। ਦੋਸਤਾਂ ਨੇ ਕਿਹਾ ਜੀ ਅੱਜ ਖਾਣਾ ਸੀ ਆਪਾਂ ਇੱਥੇ ਬਣਾਵਾਂਗੇ ਤੇ ਗੋਸ਼ਤ ਜਿਹੜਾ ਉਹ ਸਾਡੇ ਕੋਲ ਹੈਗਾ ਇਹ ਪਿਆ ਤੇ ਇਨਸ਼ਾਅੱਲਾ ਤਾਲਾ ਹੁਣ ਗੋਸ਼ਤ ਬਣਾਵਾਂਗੇ। ਬਾਜਨ ਕੋਈ ਅਦਰਕ ਤਾਂ ਲੈ ਲਵਾ ਕੀ ਆਪਣੇ ਗੱਲ ਬਣੀ। ਅਦਰਕ ਮੈਂ ਤਾਂ ਲੈ ਆਂਦੀ ਹੋਰ ਵੀ ਪਈ ਸੀ। ਮੈਂ ਤਾਂ ਕਿਹਾ ਥੋੜੀ ਅਦਰਕ ਜ਼ਿਆਦਾ ਹੈਗੀ, ਜ਼ਿਆਦਾ ਨਾ ਹੋ ਜਾਏ। ਨਹੀਂ ਇਹ ਬੜੀ ਆਈ ਬਾਜਨ ਆਪਣੇ। ਅੱਛਾ ਚਲ ਹੋਰ ਚੁੱਕ ਲੈਂਦੇ ਹਾਂ, ਹੋਰ ਚੁੱਕ ਲੈਂਦੇ ਹਾਂ। ਘਰਦਿਆਂ ਨੂੰ ਜੀ ਮੈਂ ਕਿਹਾ ਅੱਜ ਸਾਲਨ ਜਿਹੜਾ ਨਾ ਘਰੇ ਨਹੀਂ ਬਣਾਉਣਾ ਕਿਉਂਕਿ ਸਾਡਾ ਪ੍ਰੋਗਰਾਮ ਬਣਿਆ ਹੋਇਆ ਸੀ। ਭਾਈ ਉਹ ਕਹਿੰਦੇ ਸੀ ਕਿ ਅੱਜ ਮੈਂ ਪਕਾਵਾਂਗਾ ਆਪਣੇ ਹੱਥ ਨਾਲ, ਤੁਹਾਨੂੰ ਟੇਸਟ ਦੇਵਾਂਗਾ। ਤੇ ਜਿਹੜੀ ਖੀਰ ਸ਼ੀਰ ਤਾਂ ਤੁਹਾਨੂੰ ਪਤਾ ਜੀ ਅਸੀਂ ਖਾ ਲਈ ਸੀ ਸੁਬਾਹ ਸੇਵੀਆਂ। ਹਾਂਜੀ ਹੁਣ ਸਰ ਤੁਸੀਂ ਲੱਕੜਾਂ ਬਥੇਰੀਆਂ ਲੈਣੀਆਂ ਬੋੜੀਆਂ ਨੂੰ ਬਾਈ ਨਹੀਂ ਥੋੜੀਆਂ ਤਾਂ ਦੱਸੋ ਹੋਰ ਲੈ ਆਉਣਾ ਘਰੇ ਪਈਆਂ ਉੱਥੇ। ਲੈਣ ਨੇ ਦੋ ਤਿੰਨ ਹੋਰ ਚਾਹੀਦੀਆਂ। 2-3 ਹੋਰ ਚਾਹੀਦੀਆਂ। ਹਾਂਜੀ ਤੇ ਨਾਲੇ ਤੁਸੀਂ ਟਮਾਟਰ ਵੀ ਦੋ ਲਿਆਓ। ਟਮਾਟਰ ਵੀ ਹੋਰ ਲਿਆਵਾਂ। ਦਹੀਂ ਵੀ ਚਾਹੀਦਾ ਆਪਾਂ ਨੂੰ। ਦਹੀਂਆਂ ਨੂੰ ਭੇਜਨੇ ਆ ਲੈ ਆਉਂਦਾ। ਹਾਂ ਮਸਾਲਾ ਆਪਾਂ ਕੋਈ ਪਾਣਾ ਕੋਈ ਨਹੀਂ। ਹਾਂ ਲੂਣ ਮਿਰਚ ਹੈ ਨਮਕ ਮਿਰਚ ਹੈਗੀ ਬਸ ਠੀਕ। ਤੇ ਉਸ ਤੋਂ ਇਲਾਵਾ ਪਾਣੀ ਵੀ ਪੀਣ ਵਾਲਾ ਨਹੀਂ ਹੈ। ਇਹਨੂੰ ਭੇਜੋ ਬਾਊ ਨੂੰ ਪਾਣੀ ਵੀ ਲੈ ਆਂਦਾ ਹੈ ਤੇ ਮੈਂ ਜਾ ਕੇ ਲੈ ਆਉਣਾ ਦੂਜਾ ਸਮਾਨ। ਲੱਕੜਾਂ ਲੈ ਆਵਾਂ ਹੋਰ ਜਾ ਕੇ ਆਰੇ ਤੋਂ ਤੇ ਟਮਾਟਰ ਹੋਰ ਲੈ ਕੇ ਆਵਾਂ ਹੈ। ਹਾਂ ਅਦਰਕ ਵੀ ਲੈਣਾ ਨਾ। ਟਮਾਟਰ ਕਿੰਨੇ ਹੋਰ? ਟਮਾਟਰ 2 ਤੇ ਅਦਰਕ ਇੰਨੀ ਕੁ ਹੋਰ। ਹਾਂਜੀ ਇਹ ਭਾਈਜਾਨ ਅੱਗ ਇਦਾਂ ਹੀ ਬਲਣੀ ਹੈਗੀ। ਇਹ ਤੁਸੀਂ ਕਹੋ ਨਾ ਕਿ ਮੋਟੀਆਂ ਲੱਕੜਾਂ ਨੂੰ ਅੱਗ ਲੱਗ ਜਾਏਗੀ, ਇਹਨਾਂ ਨੂੰ ਇਦਾਂ ਹੀ ਅੱਗ ਆਪਾਂ ਲਾਣੀ ਹੈ। ਥੱਲੇ ਬੋਰੀ ਰੱਖ ਉੱਤੇ ਆ ਸੁੱਕੀਆਂ ਰੱਖ ਉੱਤੇ ਮੋਟੀਆਂ ਲੱਕੜਾਂ ਤੇ ਅੱਗ ਲੱਗ ਜਾਣੀ ਇਦਾਂ ਹੀ। ਹਾਂਜੀ ਹਾਂਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਸਾਰੇ ਮਸਾਲੇ ਇਕੱਠੇ ਪਾਉਣੇ ਆ? ਹਾਂਜੀ ਭਾਈ ਨੇ ਸਾਰਾ ਕੁਝ ਪਾ ਕੇ ਪਕੜੇ ਰੱਖ ਦੇਣਾ ਦੇਸੀ ਤਰੀਕਾ ਭਾਈ। ਅੱਛਾ ਉਹ ਆਪਣੇ ਕੋਲ ਕਿਹੜਾ ਕੁੱਕੜ ਹੈ ਪ੍ਰੈਸ਼ਰ ਲਾ ਕੇ ਤੇ ਗਾਲ ਕੇ, ਪਰ ਇਹ ਸਵਾਦ ਲੈਣਾ ਆਪਾਂ ਪਕਣਾ ਜਨਾਬ। ਇਹ ਵੀਆਈਪੀ ਜਨਾਬ ਛੇਤੀ ਪੱਕ ਜਾਓ ਹੈ, ਚੰਗਾ ਪੱਕ ਜਾਓ ਹੈ। ਅੱਛਾ ਇਹ ਵਜਨ ਆਪਣੇ ਕੀ ਹੈ ਜੀ? ਇਹ ਕਲਵੰਜੀ ਹੈ। ਇਹ ਵੀ ਪਾ ਦਈਏ? ਇਹ ਵੀ ਪਾ ਦਿਓ। ਇਹ ਬਹੁਤ ਆਲਾ ਚੀਜ਼ ਹੈ। ਸਵੈ ਮੌਤ ਤੋਂ ਹਰ ਬਿਮਾਰੀ ਦਾ ਇਲਾਜ ਹੈ। ਮਾਸ਼ਾਅੱਲਾ ਮਾਸ਼ਾਅੱਲਾ ਕੁਰਬਾਨ ਜਾਵਾਂ। ਚੰਗੀ ਦਾਈ ਰੱਖੀ ਅਸੀਂ ਹੈ। ਤੂੰ ਤਾਂ ਮੇਰੀ ਅੱਖਾਂ ਬੰਦ ਹੋ ਗਈਆਂ। ਤੇ ਧੂੰਆਂ ਤਾਂ ਪਾਈ ਜਾਣ ਤੁਸੀਂ ਬੈਠੇ ਹੀ ਧੂਏ ਲਿਓ ਇੱਥੇ। ਹਾਂ ਕਮਾਲ ਹੋ ਗਿਆ, ਸੋਹਣਾ ਲੱਗ ਰਿਹਾ ਪੱਕਿਆ। ਮਾਸ਼ਾਅੱਲਾ ਘਰ ਦੇ ਵਿੱਚ ਲੈ ਆਏ ਅਸੀਂ ਸਾਲਨ ਤੇ ਮੁਕੱਦਸ ਤੇ ਅੰਮੀ ਨੂੰ ਮੈਂ ਦਿੱਤਾ। ਅੰਮੀ ਕਹਿੰਦੇ ਮੈਂ ਗੋਸ਼ਤ ਨਾਲ ਖਾਣਾ ਨਹੀਂ, ਤੇ ਫਿਰ ਵੀ ਮੈਂ ਕਿਹਾ ਥੋੜੀ ਜਿਹੀ ਕਰੇਬੀ ਲੈ ਲਓ ਕਿਉਂਕਿ ਐਲਰਜੀ ਦੀ ਡਾਕਟਰ ਮਨਾ ਕੀਤਾ। ਨਾਲ ਅੰਮੀ ਨੂੰ ਥੋੜਾ ਜਿਹਾ ਮੱਖਣ ਦਿੱਤਾ। ਮੈਂ ਕਿਹਾ ਤੁਸੀਂ ਇਹਦੇ ਨਾਲ ਖਾਓ। ਹਾਂਜੀ ਅੰਮੀ ਕਿੱਦਾਂ? ਅਲਹਮਦੁਲਿਲਾ ਜੀ। ਅੱਜ ਮਿੱਟੀ ਤੇ ਸਟਾਈ ਸੀ ਮੈਂ ਤੇ ਇਹਨੂੰ ਹੁਣ ਥੱਲੇ ਕਰਕੇ ਨਾ ਜੀ ਫਿਰ ਪਾਣੀ ਛਿੜਕਿਆ। ਪਾਣੀ ਛਿੜਕਣ ਤੋਂ ਬਾਅਦ ਇਹ ਹੁਣ ਥੋੜੀ ਖੁਸ਼ਕ ਹੋ ਗਈ
ਤੇ ਆਦੁਰਮਟ ਮੇਰੇ ਕੋਲ ਪਿਆ ਤੇ ਹੁਣ ਇਹਨੂੰ ਮੈਂ ਕੁੱਟ ਰਿਹਾ। ਪਾਣੀ ਸਾਰਾ ਜੀ ਇੱਥੋਂ ਬਾਹਰੋਂ ਵੀ ਮੈਂ ਸਫਾਈ ਸੁਈ ਕਰਤੀ, ਰੋੜੀਆਂ ਚੁੱਕ ਕੇ ਦੀ ਇਹਦੇ 'ਚ ਪਾ ਦਿੱਤੀਆਂ ਥੋੜ੍ਹੀਆਂ ਬਹੁਤਾ ਤੇ ਮਾਸ਼ਾਅੱਲਾ ਸਾਫ ਸੁਥਰਾ ਹੋ ਗਿਆ। ਤੇ ਪਰਲੀ ਸਾਈਡ ਤੇ ਮਿੱਟੀ ਕੁਛ ਸੱਟੀ ਹੈ ਤੇ ਫਿਰ ਰੁਕ ਗਿਆ। ਫਿਰ ਮੈਂ ਕਿਹਾ ਚਲਾਇਆ ਥੋੜੀ ਮਿੱਟੀ ਇੱਕ ਸਾਈਡ ਕਲੀਅਰ ਹੋ ਜਾਏਗੀ ਨਾ